ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ जिस मकसद के लिए ਅਸੀਂ ਇੱਥੇ ਇਕੱਤਰ ਹੋਏ ਆ ਉਹਦੇ ਬਾਰੇ ਵਿਸਥਾਰ ਪੂਰਵਕ ਪਰਮਜੀਤ ਸਿੰਘ ਟਾਂਡਾ ਜੀ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੈ। ਜਿਹੜੀ ਇਸ ਪ੍ਰੋਗਰਾਮ ਦੀ ਵਿਲੱਖਣਤਾ ਹੈ ਉਹ ਇਹ ਹੈ ਕਿ ਜਿਹੜਾ ਸਾਡਾ ਸਮਾਜ ਜਿਹਨੂੰ ਇੱਕ ਪਿਛਲੇ ਲੰਬੇ ਸਮੇਂ ਤੋਂ ਟੁੱਟਿਆ ਹੋਇਆ ਮਹਿਸੂਸ ਕਰਦਾ ਸੀ ਕਿ ਕੁਝ ਜਿਹੜੇ ਸਾਡੇ ਮੂਲ ਨਿਵਾਸੀ ਭਾਈਚਾਰੇ ਦੇ ਲੋਕ ਸੀਗੇ ਉਹ ਸਾਡੇ ਸਮਾਜ ਨਾਲੋਂ ਟੁੱਟੇ ਹੋਏ ਮਹਿਸੂਸ ਕਰਦੇ ਸੀ ਆਪਣੇ ਆਪ ਨੂੰ, ਤੇ ਅਸੀਂ ਵੀ ਆਪਣੇ ਆਪ ਨੂੰ ਉਹਨਾਂ ਨਾਲੋਂ ਜਿਹੜੇ ਆ ਉਹ ਵੱਖਰੇ ਜਿਹੇ ਮਹਿਸੂਸ ਕਰਦੇ ਸੀ। ਸੋ ਉਸ ਵੱਖਰੇਵੇਂ ਨੂੰ ਦੂਰ ਕਰਨ ਦੇ ਲਈ ਇੱਕ ਸਾਂਝੀ ਪੀੜ੍ਹ ਆ ਜਿਹੜੀ ਸਾਡੀ, ਉਹਨੇ ਸਾਨੂੰ ਸਾਂਝਾ ਕੀਤਾ। ਜਿਹੜੇ ਮੂਲ ਨਿਵਾਸੀ ਭਾਈਚਾਰੇ ਦੇ ਉੱਤੇ ਅਤਿਆਚਾਰ ਹੁੰਦੇ ਨੇ, ਜਿਹੜੇ ਇੱਥੇ ਧਾਰਮਿਕ ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਹੁੰਦੇ ਆ, ਉਹ ਸਾਰੇ ਇੱਕੋ ਹੀ ਸ਼ਾਸਕਾਂ ਵੱਲੋਂ ਕੀਤੇ ਜਾਂਦੇ। ਬੇਸ਼ੱਕ ਉਹਨਾਂ ਨੂੰ ਨਾਮ ਅਲੱਗ-ਅਲੱਗ ਦੇ ਲਿਆ ਜਾਂਦਾ। ਜਿਵੇਂ ਸਿੱਖਾਂ ਦੀ ਗੱਲ ਕਰੀਏ, ਸਾਡੀ ਗੱਲ ਕਰੀਏ ਤੇ ਅਸੀਂ ਸਿੱਧਾ ਹੀ ਉਹਨਾਂ ਨੂੰ ਇੰਡੀਅਨ ਸਟੇਟ ਕਹਿ ਕੇ ਸੰਬੋਧਨ ਕਰ ਲੈਂਦੇ ਆ, ਦਿੱਲੀ ਦਰਬਾਰ ਕਹਿ ਕੇ ਸੰਬੋਧਨ ਕਰ ਲੈਂਦੇ ਆ, ਜਾਂ ਕੱਲੀ ਦਿੱਲੀ ਕਹਿ ਕੇ ਵੀ ਸੰਬੋਧਨ ਕਰ ਲੈਂਦੇ। ਐਵੇਂ ਮੂਲ ਨਿਵਾਸੀ ਭਾਈਚਾਰਾ ਜਿਹੜਾ ਉਹਨਾਂ ਨੂੰ ਹਿੰਦੂ ਤਵੀ ਕਹਿ ਕੇ ਜਿਹੜਾ ਸੰਬੋਧਨ ਕਰ ਲੈਂਦਾ। ਪਰ ਇਹ ਸੰਪੂਰਨ ਤਾਂ ਹੀ ਹੁੰਦਾ ਜਦੋਂ ਅਸੀਂ ਦੋਵੇਂ ਸ਼ਬਦ ਮਿਲਾ ਲਈਏ। ਸਾਡੇ ਉੱਤੇ ਅਤਿਆਚਾਰ ਹਿੰਦੂ ਤਵੀ ਸ਼ਾਸਕ ਕਰਦੇ, ਹਿੰਦੂ ਤਵੀ ਦਿੱਲੀ ਦਰਬਾਰ ਕਰਦਾ। ਦਿੱਲੀ ਦਰਬਾਰ ਦਾ ਜਿਹੜਾ ਕਰੈਕਟਰ ਆ ਉਹ ਹਿੰਦੂ ਤਵੀ ਹੈ। ਉਹ ਇੱਥੇ ਦੇ ਜਿਹੜੇ ਕੁਝ ਅਪਰ ਕਲਾਸ ਹੈਗੇ ਆ ਜਿਨ੍ਹਾਂ ਨੇ ਇਸ ਸਾਰੇ ਸਮਾਜ ਦੇ ਉੱਤੇ ਗਲਬਾ ਪਾਇਆ ਹੈ, ਜਿਹੜੇ ਮੂਲ ਨਿਵਾਸੀਆਂ ਦੇ ਉੱਤੇ ਵੀ ਉਹ ਕਰਦਾ ਹੈ। ਉਹਨਾਂ ਦੇ ਉੱਤੇ ਜਾਤ ਪਾਤ ਦੇ ਨਾਮ ਦੇ ਉੱਤੇ ਕਰ ਲੈਂਦਾ ਆ, ਸਾਡੇ ਉੱਤੇ ਧਰਮ ਦੇ ਨਾਮ ਦੇ ਉੱਤੇ ਕਰ ਲੈਂਦਾ, ਜਾਂ ਵੱਖਰੀ ਸੁਰ ਰੱਖਣ ਦੇ ਨਾਮ ਦੇ ਉੱਤੇ ਕਰ ਲੈਂਦਾ। ਸੋ ਸਾਡੀ ਸਾਂਝ ਜਿਹੜੀ ਇੱਥੇ ਬਣਦੀ ਉਹ ਇਹ ਬਣਦੀ ਹੈ ਕਿ ਸਾਡੇ ਉੱਤੇ ਅਤਿਆਚਾਰ ਕਰਨ ਵਾਲਾ ਜਿਹੜਾ ਕੁਰਸੀਦਾਰ ਆ ਉਹ ਇੱਕ ਹੀ ਆ, ਉਹ ਦਿੱਲੀ ਦਾ ਆ, ਹਿੰਦੂ ਤਵੀ ਸ਼ਾਸਕਾਂ ਦਾ, ਤੇ ਉਹਦੇ ਵਿੱਚ ਕੱਲੀ ਭਾਜਪਾ ਨਹੀਂ ਹੁੰਦੀ। ਇਹ ਭੁਲੇਖਾ ਸੀ ਆਪਣੇ ਮਨਾਂ ਚੋਂ ਕੱਢੀਏ। ਬਹੁਤਿਆਂ ਨੂੰ ਸਾਡਾ ਲੱਗਦਾ ਕਿ ਸ਼ਾਇਦ ਜਿੱਦਣ ਦਾ ਨਰਿੰਦਰ ਮੋਦੀ ਆਇਆ ਹਿੰਦੂ ਤਵੀ ਦੀ ਗੱਲ ਉਦੋਂ ਦੀ ਹੋਣੀ ਸ਼ੁਰੂ ਹੋਈ ਹੈ। ਇਹਦੇ ਵਿੱਚ ਕਾਂਗਰਸ ਵੀ ਹੁੰਦੀ ਹੋਈ ਆ, ਇਹਦੇ ਵਿੱਚ ਭਾਜਪਾ ਵੀ ਹੁੰਦੀ ਹੋਈ ਆ, ਤੇ ਇਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੁੰਦੀ ਹੈ। ਇਹ ਵੀ ਪੰਜਾਬੀ ਜਿਹੜੇ ਆ ਅਸੀਂ ਆਪਣਾ ਵਹਿਮ ਕੱਢ ਦਈਏ ਕਿ ਜਿਹੜੀ ਆਮ ਆਦਮੀ ਪਾਰਟੀ ਬੜੀ ਸੈਕੂਲਰ ਆ। ਹਮੇਸ਼ਾ ਹੀ ਹਿੰਦੂਤਵ ਨੇ ਆਪਣਾ ਰੂਪ ਵਟਾਇਆ ਹੈ, ਤੇ ਅੱਜ ਦਾ ਉਹਦਾ ਰੂਪ ਜਿਹੜਾ ਨੈਸ਼ਨਲਿਜ਼ਮ ਵਾਲਾ, ਰਾਸ਼ਟਰਵਾਦ ਵਾਲਾ, ਦੇਸ਼ ਭਗਤੀ ਵਾਲਾ, ਤਿਰੰਗਿਆਂ ਵਾਲਾ ਹੈ। ਪਹਿਲਾਂ ਜਦੋਂ ਇਹਨਾਂ ਦੇ ਜ਼ੋਰ ਨਹੀਂ ਚੱਲੇ ਸਿੱਧੇ ਹਿੰਦੂਤਵ ਦਾ ਥਾਪਾ ਲੋਕਾਂ ਦੇ ਤੇ ਪੜਨ ਲੱਗਾ, ਹੁਣ ਇਹਨਾਂ ਨੇ ਦੇਸ਼ ਭਗਤੀ ਵਾਲਾ ਲਿਆਂਦਾ। ਜਿਸ ਤਰ੍ਹਾਂ ਕਿ ਚਲਾ ਲਓ, ਜਾਂ ਤੁਸੀਂ ਜਿਹੜੇ ਉਹਨਾਂ ਦੇ ਚੇਲੇ ਆ ਜਨ ਗਣ ਮਨ ਗਾ ਲਓ, ਸਿਨੇਮਿਆਂ ਦੇ ਵਿੱਚ ਵੰਦੇ ਮਾਤਰਮ ਦੇ ਸਲੋਗਨ ਤੋਂ ਗਾ ਲਓ, ਲੋਕਾਂ ਦੇ ਘਰਾਂ ਦੇ ਝੰਡੇ ਲਾ ਲਓ, ਇਹ ਸਾਰਾ ਹਿੰਦੂਤਵੀ ਜਿਹੜਾ ਇੰਡੀਆ ਆ ਉਹਦੀਆਂ ਚਾਲਾਂ। ਸੋ ਇਹਨਾਂ ਪਾਰਟੀਆਂ ਨੂੰ ਕਦੇ ਵੀ ਲੱਗ ਕਰਕੇ ਨਾ ਵੇਖਿਆ ਕਰੋ। ਹਾਂ ਤੁਸੀਂ ਦੇਖ ਲਓ ਹੁਣ ਪੰਜਾਬ ਦਾ ਮਾਹੌਲ ਕੀ ਆ। ਜੇ ਭਾਜਪਾ ਵਾਲਿਆਂ ਨੇ ਕਿਹਾ ਹਰ ਘਰ ਤਿਰੰਗਾ, ਜਿਹੜੇ ਕਾਂਗਰਸੀ ਨੇ ਉਹ ਭਾਜਪਾ ਤੋਂ ਵੀ ਦੋ ਕਦਮ ਅੱਗੇ ਹੋ ਗਏ। ਭਾਜਪਾ ਵਾਲਿਆਂ ਮਾਰਚਾਂ ਨਹੀਂ ਕੱਢੀਆਂ, ਕਾਂਗਰਸੀ ਕਹਿੰਦੇ ਅਸੀਂ ਝੰਡੇ ਲੈ ਕੇ ਮਾਰਚਾਂ ਕੱਢ, ਉਹਨਾਂ ਮਾਰਚਾਂ ਕੱਢੀਆਂ ਨਾਲੇ ਹੋਰ ਸਲੋਗਨ ਦੇਤਾ, ਕਹਿੰਦੇ ਕਹਿੰਦੇ ਘਰਾਂ 'ਚ ਨਹੀਂ ਦਿਲਾਂ 'ਚ ਵੀ ਵਾੜੋ। ਰਾਜਾ ਵੜਿੰਗ ਸਾਹਿਬ ਕਹਿੰਦੇ ਹਰ ਘਰ ਨਹੀਂ ਹਰ ਦਿਲ ਤਿਰੰਗਾ, ਮਤਲਬ ਤੁਹਾਡੇ ਦਿਲ ਵੀ ਜਿਹੜੇ ਆ ਉਹ ਹਿੰਦੂਤਵੀ ਹੋਣੇ, ਉਹ ਜਿਹੜੇ ਆ ਉਹ ਰਾਸ਼ਟਰਵਾਦ ਦੇ ਵਿੱਚ ਰੰਗੇ ਜਾਣ। ਸੋ ਇਹਨਾਂ ਐਵੇਂ ਕੇਜਰੀਵਾਲ ਨੇ ਕੀਤਾ ਹੈ। ਜਦੋਂ ਇਲੈਕਸ਼ਨ ਆਇਆ ਤੁਹਾਨੂੰ ਯਾਦ ਹੋਊਗਾ ਤੇ ਜਲੰਧਰ ਦੇ ਵਿੱਚ ਵੀ ਉਹਨੇ ਤਿਰੰਗਾ ਮਾਰਚ ਕੱਢੀ, ਅੰਮ੍ਰਿਤਸਰ ਵੀ ਗਿਆ, ਪਟਿਆਲੇ ਵੀ ਕੱਢਿਆ ਸੀ। ਇਹ ਸਾਰੇ ਜਿਹੜੇ ਆ ਇਹ ਇੱਕੋ ਹੀ, ਮਤਲਬ ਜਿਵੇਂ ਕਹਿੰਦੇ ਤਾਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਉਹ ਕਦੇ ਆਪਣਾ ਰੂਪ ਜਿਹੜਾ ਜਾਤੀਵਾਦ ਵਾਲਾ ਲੈ ਲੈਂਦਾ ਹੈ, ਬ੍ਰਾਹਮਣਵਾਦ ਵਾਲਾ ਲੈ ਲੈਂਦਾ ਹੈ ਤੇ ਘੱਟ ਗਿਣਤੀਆਂ ਦੇ ਜ਼ੁਲਮ ਕਰਨ ਲੱਗ ਪੈਂਦਾ। ਕਦੀ ਉਹ ਇੰਡੀਅਨ ਸਟੇਟ ਬਣ ਜਾਂਦਾ ਹੈ ਤੇ ਜਿਹੜੇ ਧਾਰਮਿਕ ਘੱਟ ਗਿਣਤੀ ਕੌਮਾਂ ਆ, ਸਿੱਖ ਆ, ਮੁਸਲਮਾਨ ਆ, ਉਹਨਾਂ ਦੇ ਦੁਆਲੇ ਹੋ ਜਾਂਦਾ। ਸੋ ਇਹ ਗੱਲ ਜਿਹੜੀ ਅਸੀਂ ਕਲੀਅਰ ਕਰਕੇ ਜਾਈਏ ਇਥੋਂ ਕਿ ਜਿਹੜਾ ਵੀ ਦਿੱਲੀ ਦੇ ਕੁਰਸੀ ਦੇ ਉੱਤੇ ਬੈਠਦਾ ਆ ਜਾਂ ਭਵਿੱਖ ਦੇ ਵਿੱਚ ਬਹਿਣਾ ਆ, ਸੱਚ ਇਹ ਆ ਕਿ ਉਹ ਹਿੰਦੂਤਵੀ ਸੋਚ ਵਾਲਾ ਹੋਊਗਾ ਤਾਂ ਬਹਿਣਾ। ਜੇ ਦੂਸਰੇ ਭਾਈਚਾਰੇ ਵਾਲੇ ਨੂੰ ਭਾਲਦੇ ਵੀ ਆ ਤੇ ਉਹਨੂੰ ਆਪਣੀ ਲੱਤ ਦੇ ਥੱਲੇ ਲਗਾ ਕੇ ਭਾਲਦੇ ਆ, ਉਹ ਨਹੀਂ ਭਾਲਦੇ। ਤੇ ਇਹ ਗੱਲਾਂ ਕਲੀਅਰ ਹੀ ਹੋਈਆਂ ਜਦੋਂ ਰਾਸ਼ਟਰਪਤੀ ਦੀ ਸਹੁੰ ਚੁਕਾਈ ਗਈ। ਉਦੋਂ ਜਿੱਦਾਂ ਦੇ ਕਰਮਕਾਂਡ ਕਰਵਾਏ ਗਏ, ਉਹਨੂੰ ਮੰਦਰ ਤੋਂ ਬਾਹਰ ਲਿਆ ਗਿਆ ਪਿਛਲੇ ਰਾਸ਼ਟਰਪਤੀ ਨੂੰ। ਈਵਨ ਹੋਣ ਵਾਲਾ ਜਿਹੜਾ ਉਹਦੇ ਨਾਲ ਵੀ ਜਿਸ ਤਰ੍ਹਾਂ ਦਾ ਸਲੂਕ ਕਰਕੇ ਅਸੀਂ ਵੀਡੀਓ ਵੇਖੀ ਜਾਂ ਇਹਦਾ ਸ਼ੁੱਧੀਕਰਨ ਕਰਕੇ ਜਦੋਂ ਸਹੁੰ ਚੁਕਾਈ ਗਈ, ਇਹ ਸਾਰੀਆਂ ਚੀਜ਼ਾਂ ਸਿੱਧ ਕਰਦੀਆਂ ਕਿ ਜਦੋਂ ਉਹਨਾਂ ਦੀ ਲੱਤ ਦੇ ਥੱਲੇ ਉਹਦੇ ਕੋਈ ਲੰਘੂਗਾ ਫਿਰ ਉਹ ਕੁਰਸੀ ਤੇ ਬਹੂਗਾ। ਫਿਰ ਉਹ ਕਹੇ ਚਾਹੇ ਪਗੜੀ ਧਾਰੀ ਹੋਵੇ, ਚਾਹੇ ਉਹ ਹੁਣ ਜਿਵੇਂ ਪਗੜੀ ਧਾਰੀਆਂ ਦੇ ਵਿੱਚੋਂ 20 ਕਿਲੋ ਦੇ ਭਗਵੰਤ ਮਾਨ ਹੈਗੇ ਜਾਂ ਸਿਰ ਤੇ ਪੱਗ ਬੰਨੀ ਆ ਪਰ ਝੁਕਿਆ ਸਾਰਾ ਦਿੱਲੀ ਦੇ ਅੱਗੇ। ਸੋ ਉਹਨਾਂ ਦੀਆਂ ਕੁਰਸੀਆਂ ਤੇ ਇਦਾਂ ਦੇ ਬੈਠੇ।
अपने दिल दिमाग दे विच और अपने समाज दे विच ये गल लैके जाइए असीं कि साडा दुश्मन शब्द नाल दा दुश्मन ही वरतांगा, इहनूं कोई एवें कोई रवे साडा राइवल नहीं गा भी दूसरे पासे सिर्फ खड़ा है ते साडे नाल नाल खेडदा पिया आ। जेड़ा साडा दुश्मन आ, चाहे वो मूल निवासी भाईचारे दा आ, चाहे सिखां दा आ ते चाहे मुसलमानां दा आ, जां ईवन जेड़े धर्म निरपक्ष दी गल करदे ने, जेड़े कामरेडी सोच दे विच आ जांदे ने, तुसीं उन्हां नूं भी वेखो ऑल ओवर इंडिया दे विच जेड़ा उन्हां तों वखरी गल करूगा जो कि जेलां च बंदे आ। कश्मीर दा हाल वेख लो तुसीं की कीता, इदां ही तामिलां दा हाल आ, इदां ही सेंट्रल इंडिया दे विच बैठे जेड़े कम्युनिस्ट ने उन्हां दा हाल आ। सो इन्हां ने किसे नूं नहीं बख्शिया, इन्हां ने सिर्फ इक्को ही सोचिया कि जे ते तुसीं भारत माता की जय कहोगे ते साडी अधीनगी कबूलोगे ते फिर ते तुसीं इस मुल्क दे बशिंदे ठीक जे, अदरवाइज तुसीं देश दे खिलाफ ते तुहानूं इत्थे असीं रहण नहीं देना। और देश नूं भी फिर लैणा इदां ਦੀਆਂ खिचदे कि ਤੁਹਾਡੀ ਧਰਤੀ ਨੂੰ ਕਹਿਣਗੇ ਕਿ ਉਹਨਾਂ ਦੇ ਦੇਸ਼ ਹੈ, ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਡੇ ਜਾ ਕੇ ਕਬਜ਼ਾ ਕੀਤਾ ਹੈ, ਕਹਿਣਗੇ ਤੁਸੀਂ ਆਪਣੀ ਧਰਤੀ ਤੇ ਨਹੀਂ ਤੁਹਾਨੂੰ ਰਹਿਣ ਦੇਣਾ। ਕਸ਼ਮੀਰੀਆਂ ਦੇ ਨਾਲ ਵੀ ਉਹਨਾਂ ਇਦਾਂ ਕੀਤਾ ਤੇ ਸਿੱਖਾਂ ਦੇ ਨਾਲ ਵੀ ਐਵੇਂ ਕਰਦੇ ਪਏ। ਅਕਾਲ ਦੀਆਂ ਤੁਸੀਂ ਅਖਬਾਰਾਂ ਪੜ੍ਹੋ, ਜਿਹੜੀ ਆ ਹਿੰਦੂਤਵ ਦੀ ਲਹਿਰ ਹੈ ਤਰੰਗੇ ਦੇ ਅਧੀਨ ਆਈ ਹੁਣ, ਇਹ ਪੰਜਾਬ ਨੇ ਤੇ ਚੈਲੰਜ ਕੀਤਾ ਹੀ ਆ, ਚੰਗੀ ਗੱਲ ਹੈ, ਪੰਜਾਬ ਹਮੇਸ਼ਾ ਇਹਨਾਂ ਨੂੰ ਚੈਲੰਜ ਕਰਦਾ ਆ, ਪਰ ਇਹਨਾਂ ਨੇ ਕਸ਼ਮੀਰ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਜੇਲ੍ਹਾਂ 'ਚ ਲੱਗੀ। ਉਹਨਾਂ ਦੇ ਜਿਹੜੇ ਮਿਲੀਟੈਂਟ ਲੀਡਰ ਸੀ ਉਹਨਾਂ ਦੇ ਘਰਾਂ ਦੇ ਉੱਤੇ ਜਾ ਕੇ ਇਹਨਾਂ ਨੇ ਤਰੰਗੇ ਚਲਾਏ ਕਿ ਕੀ ਸਬੂਤ ਦੇਣਾ ਚਾਹੁੰਦੇ ਨੇ ਕਿ ਇੱਥੇ ਜੇ ਰਹਿਣਾ ਕਿ ਸਾਡੀ ਅਧੀਨਗੀ ਨਹੀਂ ਰਹਿਣਾ ਹੋ। ਸੋ ਸਾਡਾ ਪੰਜਾਬੀਆਂ ਦਾ ਜਿਹੜਾ ਕਰੈਕਟਰ ਆ ਜਾਂ ਸਾਡਾ ਸਿੱਖਾਂ ਦਾ ਜਿਹੜਾ ਕਰੈਕਟਰ ਆ ਉਹ ਹਮੇਸ਼ਾ ਹੀ ਜ਼ਾਲਮ ਦੇ ਖਿਲਾਫ ਵਾਲਾ ਰਿਹਾ ਹੈ। ਜੋ ਖਿਲਾਫ ਤਾਂ ਹੀ ਰਹੇਗਾ ਜੇ ਜਿਹਦੇ ਨਾਲ ਵੀ ਅਤਿਆਚਾਰ ਹੋ ਰਿਹਾ ਉਹਦੇ ਨਾਲ ਅਸੀਂ ਜਾ ਕੇ ਖੜੀਏ ਤੇ ਉਹਨਾਂ ਦੇ ਨਾਲ ਖੜਨ ਜੋਗੇ ਤਾਂ ਹੋਵਾਂਗੇ ਜੇ ਆਪਣੇ ਹੱਕ ਸਾਡੇ ਸੇਫ ਹੋਣਗੇ। ਜੇ ਸਾਡੇ ਨਹੀਂ ਸੇਫ, ਅਸੀਂ ਵੀ ਗੁਲਾਮ ਆ, ਸਾਨੂੰ ਹੀ ਕੁੱਟ ਪੈ ਰਹੀ ਆ, ਸਾਨੂੰ ਹੀ ਡਾਕਾ ਵੱਧ ਰਹੀਆਂ ਨੇ ਤੇ ਕਿਸੇ ਦੀ ਰੱਖਿਆ ਕੀ ਕਰਨੀ। ਸੋ ਪਹਿਲੀ ਗੱਲ ਸ਼ੁਰੂਆਤ ਹੁੰਦੀ ਆਪਣੇ ਘਰ, ਇਸ ਕਰਕੇ ਅਸੀਂ ਆਪਣੇ ਘਰ ਦੀ ਗੱਲ ਜਿਹੜੀ ਉਹਨੂੰ ਕਰੀਏ, ਇਹ ਸੰਕਲਪ ਲਈਏ ਕਿ ਪੰਜਾਬ ਅਜੇ ਤੱਕ ਗੁਲਾਮ ਆ। 14 ਤਰੀਕ ਨੂੰ ਪਾਕਿਸਤਾਨ ਬਣ ਗਿਆ, 15 ਨੂੰ ਹਿੰਦੁਸਤਾਨ ਬਣ ਗਿਆ, ਸਾਡੇ ਪੱਲੇ ਕੁਝ ਨਹੀਂ ਪਿਆ। ਸਾਡੇ ਪੱਲੇ ਸਿਰਫ ਚਾਰ ਕੋਲੀਆਂ ਗੱਲਾਂ ਹੀ ਪਈਆਂ ਨੇ ਕਿ ਤੁਸੀਂ ਬਹੁਤ ਕੁਰਬਾਨੀਆਂ ਕੀਤੀਆਂ, ਤੁਹਾਡਾ ਮੁੜ ਗਿਆ, ਸਾਡੇ ਢਾਡੀ ਪ੍ਰਚਾਰਕ ਵੀ ਉਸੇ ਲਾਈਨ ਤੇ ਤੁਰ ਪਏ ਦੇਸ਼ ਕੌਮ ਦੀ ਸੇਵਾ। ਇਹ ਕੋਈ ਇਸ ਦੇਸ਼ ਕੌਮ ਦੇ ਲਈ ਸਾਡੀਆਂ ਕੁਰਬਾਨੀਆਂ ਨਹੀਂ, ਸਾਡੀਆਂ ਕੁਰਬਾਨੀਆਂ ਆਪਣੇ ਖੁੱਸੇ ਰਾਜ ਨੂੰ ਹਾਸਲ ਕਰਨ ਦੀ ਹੋਈਆਂ। ਸੋ ਉਸ ਦੇਸ਼ ਦੇ ਨਾਲ ਤੋੜਨਾ ਬੰਦ ਕਰੀਏ, ਜਿਹੜਾ ਉਹਦੇ ਨਾਲ ਜੋੜ ਦਿੰਦੇ ਨੇ ਘੜੀ ਪਿੱਛੇ। ਈਵਨ ਗੁਰੂਆਂ ਦੀ ਸ਼ਹਾਦਤ ਨੂੰ, ਤੇਗ ਬਹਾਦਰ ਹਿੰਦ ਦੀ ਚਾਦਰ, ਬਹੁਤ ਸਾਡੇ ਆਪਣੇ ਪ੍ਰਚਾਰਕ ਬੋਲਦੇ ਨੇ, ਉਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ ਕਰੋ ਕਿ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ ਆ, ਉਹ ਸ੍ਰਿਸ਼ਟੀ ਦੀ ਚਾਦਰ, ਉਹ ਧਰਮ ਦੀ ਚਾਦਰ ਹੈ। ਉਹਨੂੰ ਹਿੰਦੁਸਤਾਨ ਦੀ ਚਾਦਰ ਬਣਾ ਕੇ ਉਸ ਦੇਸ਼ ਭਗਤੀ ਦੇ ਜੂਲੇ ਦੇ ਵਿੱਚ ਆਪਣੇ ਗੁਰੂਆਂ ਨੂੰ ਜਿਹੜਾ ਉਹ ਨਾਮ ਵਸਾਓ। ਸਗੋਂ ਗੱਲ ਦੇ ਆਪਣੇ ਆਪ ਨੂੰ ਬਾਹਰ ਕੱਢਣ ਦੀ ਆ, ਅਸੀਂ ਗੁਰੂਆਂ ਨੂੰ ਵੀ ਉਹਦੇ ਵਿੱਚ ਲੈ ਜਾਂਦੇ। ਸੋ ਹਰ ਪਹਿਲੂ ਦੇ ਉੱਤੇ ਉਹਨਾਂ ਨੇ ਗਲਬਾ ਸਾਡੇ ਉੱਤੇ ਪਾਇਆ, ਚਾਹੇ ਰਾਜਨੀਤਿਕ ਆ, ਚਾਹੇ ਸਮਾਜਿਕ ਆ, ਚਾਹੇ ਧਾਰਮਿਕ ਆ, ਹਰ ਪਾਸੇ ਹਰ ਫਰੰਟ ਤੋਂ ਸਾਨੂੰ ਜਿਹੜਾ ਬੋਲਣਾ ਪਊਗਾ। ਔਰ ਸਭ ਤੋਂ ਜ਼ਿਆਦਾ ਜਿਹੜੀ ਮੈਂ ਸਮਝਦਾ ਕਿ ਡਿਊਟੀ ਬਣਦੀ ਆ ਉਹ ਆ ਜਿਹੜੀਆਂ ਸਿੱਖ ਸੰਸਥਾਵਾਂ, ਜਿਹੜੀਆਂ ਚੋਟੀ ਦੀਆਂ ਸਿੱਖ ਸੰਸਥਾਵਾਂ ਨੇ, ਉਹਨਾਂ ਦੀ ਕੁਰਸੀ ਦੇ ਉੱਤੇ ਬੈਠੇ ਲੋਕ ਬੋਲਣ। ਪਰ ਅੱਜ ਦੀ ਤਰਾਸਦੀ ਇਹ ਹੋ ਗਈ ਕਿ ਉਹ ਵੀ ਹੁਣ ਸਿਰਫ ਕੁਝ ਪਰਿਵਾਰਕ ਮੈਂਬਰਾਂ ਤੱਕ ਹੀ ਬੋਲਦੇ ਨੇ। ਜਦੋਂ ਕਿ ਉਹ ਪਰਿਵਾਰ ਖਤਰੇ 'ਚ, ਉਦੋਂ ਪੰਥ ਖਤਰੇ 'ਚ, ਜਦੋਂ ਉਹ ਬਾਹਰ ਤੇ ਉਦੋਂ ਪੰਥ ਵੀ ਖਤਰੇ 'ਚੋਂ ਬਾਹਰ। ਸੋ ਇਹੋ ਜਿਹੀਆਂ ਜਿਹੜੀਆਂ ਲਾਈਨਾਂ ਆ ਉਹਨਾਂ ਨੂੰ ਨਹੀਂ ਲੈਣੀਆਂ ਚਾਹੀਦੀਆਂ। ਜਿਹੜੇ ਪੰਥਕ ਇਸ਼ੂਜ਼ ਨੇ ਉਹਨਾਂ ਨੂੰ ਪੰਥ ਦੇ ਇਸ਼ੂ ਦੀ ਤਰ੍ਹਾਂ ਹੀ ਦੇਖਣਾ ਚਾਹੀਦਾ ਆ ਔਰ ਉਹਨਾਂ ਨੂੰ ਉਸੇ ਤਰਜ ਦੇ ਉੱਤੇ ਹੱਲ ਕਰਨਾ ਚਾਹੀਦਾ ਹੈ। ਸੋ ਇੱਥੇ ਜਿਹੜਾ ਸਾਡਾ ਮੈਂ ਅਖੀਰ ਤੇ ਜਿਹੜੀ ਗੱਲ ਸਮਾਪਤ ਕਰਾਂ ਕਿ ਜਿੰਨਾ ਵੀ ਸਾਡੇ ਤੇ ਭਾਈਚਾਰਾ ਬੈਠਾ ਆ, ਚਾਹੇ ਮੂਲ ਨਿਵਾਸੀ ਨੇ, ਚਾਹੇ ਮੁਸਲਮਾਨ ਨੇ, ਚਾਹੇ ਸਿੱਖ ਨੇ, ਸਾਰੇ ਆਪਣੇ ਮਨ ਦੇ 'ਚ ਇੱਕ ਗੱਲ ਤੈਅ ਕਰੀਏ ਕਿ ਜੇ ਦੁਸ਼ਮਣ ਸਾਂਝਾ ਆ ਨਾ ਤੇ ਫਿਰ ਲੜਾਈ ਵੀ ਸਾਂਝੀ ਹੋ ਕੇ ਲੜੀ ਜਾਣੀ। ਆਪਸ ਦੇ ਵਿੱਚ ਲੜ ਕੇ ਨਹੀਂ ਕਿ ਲੜਾਈ ਜਿੱਤੀ ਜਾਣੀ। ਠੀਕ ਹੈ, ਸਾਡੇ ਵਿੱਚ ਕੁਝ ਵਖਰੇਵੇਂ ਹੋਣਗੇ, ਹਮੇਸ਼ਾ ਹੀ ਹੁੰਦੇ ਆ, ਪਰ ਉਹਨਾਂ ਵਖਰੇਵਿਆਂ ਨੂੰ ਛੱਡਦੀ ਹੈ ਹਾਲ ਦੀ ਘੜੀ। ਉਹ ਲੜਾਈ ਬਾਰੇ ਰੱਖਦੀ ਹੈ ਵੀ ਕੌਣ ਕਿਹਦੇ ਨਾਲ ਕੀ ਸਾਡਾ ਵਖਰੇਵਾ ਆ। ਉਹ ਜਦੋਂ ਬਾਅਦ ਜਦੋਂ ਆਜ਼ਾਦ ਹੋ ਜਾਣ ਫਿਰ ਉਹ ਵੀ ਇੱਕ ਹੱਲ ਕਰ ਲਾਂਗੇ ਬੈਠ ਕੇ ਕੁਰਸੀ ਦੇ ਉੱਤੇ। ਪਰ ਘੱਟੋ ਘੱਟ ਜਿਹੜਾ ਇਸ ਟਾਈਮ ਸਾਡਾ ਸਾਂਝਾ ਦੁਸ਼ਮਣ ਹੈ ਉਹਨੂੰ ਇਕੱਠੇ ਹੋ ਕੇ ਟੱਕਰੀਏ ਤੇ ਉਹਨੂੰ ਇਕੱਠੇ ਹੋ ਕੇ ਹੀ ਉਹਦਾ ਟਾਕਰਾ ਕਰੀਏ। ਇੱਕ ਸਾਂਝੀ ਸੁਰ ਪੰਜਾਬ ਦੇ ਵਿੱਚ ਦਈਏ ਕਿ ਪੰਜਾਬ ਨੂੰ ਹਿੰਦੁਸਤਾਨ ਦੀ ਜਾਂ ਭਾਰਤ ਦੀ ਜਾਂ ਇੰਡੀਆ ਦੀ ਕੋਈ ਸ਼ਬਦ ਕਹਿ ਲਓ, ਚਾਹੇ ਹਿੰਦੂਤਵੀ ਕਹਿ ਲਓ, ਇਹਨਾਂ ਸਾਨੂੰ ਇਹਨਾਂ ਦੀ ਗੁਲਾਮੀ ਬਿਲਕੁਲ ਸਵੀਕਾਰ ਨਹੀਂ। ਜੇ ਇੱਥੇ ਅਸੀਂ ਆਜ਼ਾਦੀ ਦਾ ਨਿੱਘ ਲਵਾਂਗੇ ਨਾ ਤੇ ਤਾਂ ਹੀ ਜਿਹੜਾ ਬਾਕੀ ਸਾਡਾ ਭਾਈਚਾਰਾ ਬਾਕੀ ਦੇ ਇੰਡੀਆ ਦੇ ਵਿੱਚ ਰਹਿ ਰਿਹਾ ਤਾਂ ਹੀ ਲੈ ਸਕੇਗਾ। ਇਹ ਮੈਂ ਤਾਂ ਕਹਿੰਦਾ ਪੜਾਅ ਵਾਰੀ ਚੱਲਿਆ ਜਾਂਦਾ ਦਾ, ਇਹ ਹਮੇਸ਼ਾ ਕਦੀ ਨਹੀਂ ਹੁੰਦਾ ਕਿ ਤੁਸੀਂ ਕਹੋ ਜੀ ਸਾਰਿਆਂ ਦੀ ਇੱਕੋ ਵਾਰੀ ਗੱਲ ਕਰੋ ਤੇ ਸਾਰੇ ਮਸਲੇ
ਘੱਟੋ ਘੱਟ ਆਪਣੇ ਤਾਂ ਪਹਿਲਾਂ ਕਰੀਏ। ਜਦੋਂ ਆਪਣੇ ਕਰਕੇ ਇੱਕ ਸਿਸਟਮ ਦੇਵਾਂਗੇ ਨਾ ਤੇ ਦੂਸਰੇ ਭਾਈਚਾਰੇ ਨੇ ਆਪਣੇ ਆਪ ਸਮਝ ਆਣਾ ਕਿ ਆਹ ਹੋਇਆ ਸਿਸਟਮ ਜਿਹੜਾ ਪੰਜਾਬੀਆਂ ਨੇ ਦਿੱਤਾ। ਉਹਦੇ ਵਿੱਚ ਸਾਰਿਆਂ ਦੀ ਬਰਕਤ ਪਈ ਆ। ਫਿਰ ਉਹ ਬੇਗਮਪੁਰਾ ਕਹਿ ਲਓ, ਆਜ਼ਾਦੀ ਕਹਿ ਲਓ, ਆਜ਼ਾਦ ਪੰਜਾਬ ਕਹਿ ਲਓ, ਖਾਲਿਸਤਾਨ ਕਹਿ ਲਓ, ਸਾਰਿਆਂ ਦੀ ਭਾਵਨਾ ਇੱਕ ਹੀ ਹੈ। ਸੋ ਉਹਨੂੰ ਪਾਰ ਕਰਨ ਦੇ ਲਈ ਅਸੀਂ ਯਤਨਸ਼ੀਲ ਹੋਈਏ। ਅੱਜ ਅਸੀਂ ਇਹ ਸੰਕਲਪ ਲਈਏ ਇੱਥੇ ਕਿ ਪੰਜਾਬ ਜਦੋਂ ਤੱਕ ਆਜ਼ਾਦ ਨਹੀਂ ਹੁੰਦਾ ਉਦੋਂ ਤੱਕ ਸਾਡੀ ਜਦੋਜਹਿਦ ਜਿਹੜੀ ਉਹ ਚੱਲਦੀ ਰਹੇਗੀ। ਸੋ ਇਹਨੇ ਗੱਲਾਂ ਦੇ ਨਾਲ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।